ईरान की तो अमरीका इजराइल की जो जंग चल रही हैगी आ ਉਹਨੂੰ ਲੈ ਕੇ ਜੋ ਲੋਕ ਪੂਰੀ ਦੁਨੀਆ ਦੀਆਂ ਅੱਖਾਂ ਆ ਵੀ ਇਹ ਲੜਾਈ ਖਤਮ ਹੋਏਗੀ ਜਾਂ ਅੱਗੇ ਵੱਧ ਜਾਏਗੀ। ਈਰਾਨ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਥ੍ਰੈਟ ਦੇ ਅੰਡਰ ਨੈਗੋਸ਼ੀਏਟ ਨਹੀਂ ਕਰਾਂਗੇ ਕਿਉਂਕਿ ਈਰਾਨ ਦੇ ਪਾਰਲੀਮੈਂਟਰੀ ਸਪੀਕਰ ਮੁਹੰਮਦ ਬਾਗੇਰ ਗਾਲੀਬਫ ਉਹਨਾਂ ਨੇ ਕਿਹਾ ਆ ਵੀ ਯੂਐਸ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਸੀਜ਼ ਫਾਇਰ ਨੂੰ ਵਾਇਲੇਟ ਕੀਤਾ ਆ ਤੇ ਸੀਜ਼ ਕੀਤਾ ਹੋਇਆ ਸਾਡੇ ਮੁਲਕ ਨੂੰ ਖਾਸ ਕਰਕੇ ਸਟੇਟ ਆਫ ਹਾਰਮੋਜ਼ ਨੂੰ। ਤੇ ਉਹ ਕਹਿੰਦੇ ਵੀ ਅਸੀਂ ਇਸ ਥ੍ਰੈਟ ਦੇ ਅੰਡਰ ਕਿਸੇ ਤਰ੍ਹਾਂ ਵੀ ਜਿਹੜੀ ਆ ਉਹ ਨੈਗੋਸ਼ੀਏਸ਼ਨ ਨਹੀਂ ਕਰਾਂਗੇ। ਇਹ ਉਹਨਾਂ ਨੇ ਨਵੇਂ ਕਾਰਡਸ ਔਨ ਦਾ ਬੈਟਲ ਫੀਲਡ ਕਹਿੰਦੇ ਵੀ ਇਹ ਪੋਸਟ ਕੀਤੇ ਹੈਗੇ ਟਵਿੱਟਰ ਦੇ ਉੱਤੇ। ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਤੁਹਾਡੇ ਤੇ ਸੀਜ਼ ਕਰਕੇ ਤੁਹਾਨੂੰ ਪੂਰੀ ਤਰ੍ਹਾਂ ਦੱਬ ਕੇ ਫਿਰ ਤੁਸੀਂ ਕਹਿਣਾ ਸਰੈਂਡਰ ਕਰ ਦਿਓ ਤੇ ਨਾਲ ਦੀ ਨਾਲ ਵੀ ਟਰੰਪ ਹੁਣੀ ਤਾਂ ਸਟੇਟਮੈਂਟ ਦੇ ਰਹੇ ਹੈਗੇ ਆ ਵੀ ਅਸੀਂ ਜੋ ਸਟੇਟ ਆਫ ਹਾਰਮੋਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਆ ਉਹਦੇ ਨਾਲ ਜਿਹੜਾ ਈਰਾਨ ਆ ਉਹ ਹੁਣ ਪੂਰੀ ਤਰ੍ਹਾਂ ਉਹ ਬਿਖਰ ਚੁੱਕਾ ਹੈਗਾ ਆ। ਸੋ ਈਰਾਨ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਵੀ ਇਰਾਨੀਅਨ ਜਿਹੜੇ ਆ ਉਹ ਆਪਾਂ ਸਰੈਂਡਰ ਨਹੀਂ ਕਰਾਂਗੇ। ਦੂਸਰੇ ਪਾਸੇ ਈਰਾਨ ਦੇ ਪ੍ਰੈਜ਼ੀਡੈਂਟ ਪਾਜ਼ੇਸ਼ਕਿਆਨ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਆਲਵੇਜ਼ ਸਪੋਰਟਿਵ ਆ ਡਿਪਲੋਮੇਸੀ ਦੇ ਤੇ ਜੰਗ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਮੋਡਰੇਟ ਟੋਨ ਹੋਣੀ ਚਾਹੀਦੀ ਆ। ਇੱਕ ਪਾਸੇ ਵੀ ਬਹੁਤ ਵੱਡੀਆਂ ਧਮਕੀਆਂ ਆ ਤੇ ਦੂਸਰੇ ਪਾਸੇ ਫਿਰ ਕਿਸ ਹਿਸਾਬ ਦੇ ਉੱਤੇ ਅਸੀਂ ਜਿਹੜੀ ਆ ਡਿਪਲੋਮੈਟਿਕ ਪਾਥ ਦੇ ਉੱਤੇ ਟੈਨਸ਼ਨ ਨੂੰ ਘਟਾ ਸਕਦੇ ਹੈਗੇ ਆ। ਸੋ ਕਹਿੰਦੇ ਵੀ ਲੋਕਾਂ ਨੂੰ ਇਨਫੋਰਮ ਕਰਨਾ ਚਾਹੀਦਾ ਆ ਕੀ ਰਿਐਲਿਟੀ ਹੈਗੀ ਹੈ ਮੁਲਕ ਦੇ ਵਿੱਚ। ਇਨਐਕੂਰੇਟ ਤੇ ਅਨਰੀਅਲਿਸਟਿਕ ਪ੍ਰੋਮਿਸਸ, ਇਨਐਕੂਰੇਟ ਇਨਫੋਰਮੇਸ਼ਨ ਜਿਹੜੀ ਕੋਈ ਸਹੀ ਇਨਫੋਰਮੇਸ਼ਨ ਨਹੀਂ ਤੇ ਜਿਹੜੇ ਪ੍ਰੋਮਿਸਸ ਹੋ ਰਹੇ ਆ ਵੀ ਉਹ ਅਨਰੀਅਲਿਸਟਿਕ ਹੈਗੇ ਆ। ਇਹਦੇ ਨਾਲ ਕਹਿੰਦੇ ਵੀ ਇਹ ਇਸ਼ੂ ਸੋਲਵ ਨਹੀਂ ਹੋਣਾ ਹੈਗਾ। ਜੀ ਬਿਲਕੁਲ। ਸੋ ਦੋ ਵੱਖੋ ਵੱਖਰੇ ਜਿਹੜੇ ਵਿਚਾਰ ਆ ਇਸ ਟਾਈਮ ਇਸ ਜੰਗ ਨੂੰ ਲੈ ਕੇ ਹਰਜੋਤ ਸਿੰਘ ਜੀ ਸਾਹਮਣੇ ਆ ਰਹੇ ਆ। ਜਿਹੜਾ ਬਾਹਰਲਾ ਮੀਡੀਆ ਆ ਉਹ ਇਹ ਸ਼ੋਅ ਕਰ ਰਿਹਾ ਆ ਵੀ ਟਰੰਪ ਕਹਿ ਰਿਹਾ ਵੀ ਰੈਡੀ ਟੂ ਗੋ ਬੈਕ ਟੂ ਵਾਰ ਤੇ ਜਿਹੜਾ ਵੈਸਟਰਨ ਮੀਡੀਆ ਅਮਰੀਕਾ ਦਾ ਆ ਉਹਦੇ ਵਿੱਚ ਟਰੰਪ ਹੋਣਾ ਨੇ ਇੱਕ CNBC ਦੇ ਨਾਲ ਗੱਲਬਾਤ ਦੇ ਦੌਰਾਨ ਇਹ ਕਿਹਾ ਵੀ ਹੀ ਐਕਸਪੈਕਟਸ US ਟੂ ਮੇਕ ਅ ਗ੍ਰੇਟ ਡੀਲ ਵਿਦ ਈਰਾਨ। ਸੋ ਇਹ ਦੋਨੋਂ ਆਪਸ ਦੇ ਵਿੱਚ ਵਿਰੋਧਾਭਾਸ ਵਾਲੀਆਂ ਜਿਹੜੀਆਂ ਗੱਲਾਂ ਆ। ਇੱਕ ਪਾਸੇ ਟਰੰਪ ਹੋਣਾ ਦਾ ਬਿਆਨ ਜਿੱਦਾਂ ਅਲ ਜਜ਼ੀਰਾ ਵਾਲੇ ਆ ਉਹ ਇਸ ਹਿਸਾਬ ਦੇ ਨਾਲ ਲਾ ਰਹੇ ਆ ਵੀ ਟਰੰਪ ਕਹਿੰਦੇ ਵੀ ਮੈਂ ਰੈਡੀ ਹਾਂ ਵਾਰ ਦੇ ਲਈ ਦੁਬਾਰਾ ਜਿਹੜਾ ਉਹ ਜਾਣ ਦੇ ਲਈ। ਤੇ ਜਿਹੜਾ ਅਮਰੀਕਨ ਮੀਡੀਆ ਉਹਦੇ ਵਿੱਚ ਇਹ ਆ ਰਿਹਾ ਆ ਵੀ ਡੀਲ ਜਿਹੜੀ ਉਹ ਬਣਾਉਣ ਦੇ ਲਈ ਰੈਡੀ ਆ। ਸੱਚ ਕੌਣ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਹੈ ਅਸਲ 'ਚ ਟਰੰਪ ਦੇ ਮਨ 'ਚ ਹੈ ਕੀ ਆ ਇਹਦੇ ਬਾਰੇ ਅਜੇ ਕਿਸੇ ਨੂੰ ਕੁਛ ਖਾਸ ਪਤਾ ਜਿਹੜਾ ਉਹ ਨਹੀਂ ਹੈਗਾ। ਸੋ ਉਹ ਕੀ ਸੋਚ ਰਹੇ ਨੇ ਇਹ ਵੱਖਰੀ ਜਿਹੜੀ ਗੱਲ ਆ। ਪਰ CNBC ਦੇ ਨਾਲ ਕੀਤੀ ਗੱਲਬਾਤ ਦੇ ਵਿੱਚ ਉਹ ਕਹਿੰਦੇ ਆ ਇਹ ਲੜਾਈ ਖਤਮ ਹੋਣ ਵਾਲੀ ਗੱਲ ਆ। ਪਹਿਲੀ ਵਾਰੀ ਨਹੀਂ, ਦੂਜੀ ਵਾਰੀ ਨਹੀਂ, ਤੀਜੀ ਵਾਰੀ ਨਹੀਂ, ਮੈਨੂੰ ਲੱਗਦਾ ਦਰਜਨ ਤੋਂ ਵੱਧ ਵਾਰੀ ਜਿਹੜੇ ਆ ਟਰੰਪ ਹੋਣੀ ਆਲਰੇਡੀ ਆਖ ਚੁੱਕੇ ਆ। ਪਰ ਉਹਨਾਂ ਨੇ ਨਾਲ ਇਹ ਜਿਹੜਾ ਕਿਹਾ ਵੀ ਡਜ਼ ਨਾਟ ਐਕਸਪੈਕਟ ਹੀ ਵਿਲ ਐਕਸਟੈਂਡ ਸੀਜ਼ ਫਾਇਰ ਵਿਦ ਈਰਾਨ। ਸੋ ਅੱਜ ਜਿਹੜਾ ਸੀਜ਼ ਫਾਇਰ ਖਤਮ ਹੋਊਗੀ ਤਾਂ ਇਹਦਾ ਮਤਲਬ ਆ ਵੀ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਦੁਆਰਾ ਤੇ ਇਜ਼ਰਾਈਲ ਦੇ ਦੁਆਰਾ ਈਰਾਨ ਉੱਤੇ ਫਿਰ ਜਿਹੜੀ ਲੜਾਈ ਆ ਉਹ ਜਿਹੜੀ ਛੇੜੀ ਜਾਊਗੀ ਉਹਦੇ ਤੇ ਹਮਲੇ ਜਿਹੜੇ ਉਹ ਹੋਣਗੇ। ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੀ ਨੇਵੀ, ਜਲ ਸੈਨਾ, ਇਹਨਾਂ ਦੀ ਏਅਰ ਫੋਰਸ, ਹਵਾਈ ਸੈਨਾ ਇਹਨਾਂ ਦੋਨਾਂ ਨੂੰ ਹੀ ਜਿਹੜਾ ਉਹ ਨਸ਼ਟ ਕਰ ਦਿੱਤਾ ਆ ਤੇ ਉਹਨਾਂ ਦੇ ਲੀਡਰਸ ਵੀ ਜਿਹੜੇ ਆਪਾਂ ਨਸ਼ਟ ਕਰ ਚੁੱਕੇ ਹੈਗੇ ਆ। ਸੋ ਖਤਮ ਕਰ ਚੁੱਕੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਕਹਿੰਦੇ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਦੇ ਕੋਲ ਕੋਈ ਚੋਇਸ ਬਚੀ ਆ। I think they have no choice right now. ਸੋ ਕਹਿੰਦੇ ਵੀ ਨੇਵੀ ਤੇ ਏਅਰ ਫੋਰਸ ਖਤਮ ਕਰਨ ਤੋਂ ਬਾਅਦ 'ਚ ਉਹਨਾਂ ਦੇ ਕੋਲ ਚੋਇਸ ਨਹੀਂ ਹੈਗੀ। ਸੋ ਕਹਿੰਦੇ ਵੀ ਜਿਹੜੇ ਲੀਡਰਸ ਆ ਅਸੀਂ ਜਦੋਂ ਮਾਰ ਦਿੱਤੇ ਆ ਤੇ ਉਹਦੇ ਨਾਲ ਕਹਿੰਦੇ ਵੀ ਜਿਹੜੇ ਮਸਲੇ ਉਹ ਕੰਪਲੀਕੇਟ ਹੋ ਜਾਂਦੇ ਆ ਤੇ ਪਰ ਕਹਿੰਦੇ ਵੀ ਜਿਹੜੇ ਹੁਣ ਲੀਡਰਸ ਆ ਉਹ ਅਸੀਂ ਇਹ ਸੋਚਦੇ ਹਾਂ ਵੀ ਉਹ ਮੋਰ ਰੈਸ਼ਨਲ ਨੇ। ਸੋ ਇਟ ਇਜ਼ ਅ ਰਜੀਮ ਚੇਂਜ no matter what you call it, which is not something I said I was gonna do but I have done it indirectly. ਸੋ ਕਹਿੰਦੇ ਵੀ ਅਸੀਂ ਰਜੀਮ ਚੇਂਜ ਕਰ ਦਿੱਤੀ ਆ। ਸੋ ਟਰੰਪ ਹੁਣਾਂ ਨੇ ਇਹ ਦਾਅਵਾ ਕੀਤਾ ਆ ਵੀ ਰਜੀਮ ਚੇਂਜ ਜਿਹੜੀ ਆ ਉਹ ਆਲਰੇਡੀ ਅਸੀਂ ਈਰਾਨ ਦੇ ਵਿੱਚ ਕਰ ਚੁੱਕੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਉਹ ਸਿਚੁਏਸ਼ਨ ਆ ਉਹ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਸੋ ਟਰੰਪ ਹੁਣੀ ਕਹਿੰਦੇ ਵੀ ਚਾਹੇ ਕੋਈ ਜੋ ਮਰਜ਼ੀ ਆਖੀ ਜਾਵੇ ਪਰ ਰਜੀਮ ਚੇਂਜ ਡਾਇਰੈਕਟਲੀ ਇਨਡਾਇਰੈਕਟਲੀ ਉਹ ਹੋ ਚੁੱਕੀ ਆ ਕਿਉਂਕਿ ਅਸੀਂ ਉਹਨਾਂ ਦੀ ਟੌਪ ਦੇ ਲੀਡਰ ਜਿਹੜੇ ਆ ਉਹ ਮਾਰ ਚੁੱਕੇ ਆ। ਦੂਜੇ ਪਾਸੇ ਇਹ ਜਿਹੜੀ ਗੱਲਾਂ ਆ ਰਹੀਆਂ ਹੀ ਇਜ਼ ਰੈਡੀ ਟੂ ਗੋ ਬੈਕ ਟੂ ਵਾਰ ਜੇ ਈਰਾਨ ਡੀਲ ਦੇ ਨਾਲ ਡੀਲ ਜਿਹੜੀ ਉਹ ਨਹੀਂ ਹੁੰਦੀ
ਸੋ ਪਾਕਿਸਤਾਨ ਦੇ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਆ ਉਹ ਕਹਿ ਰਹੇ ਆ ਵੀ ਈਰਾਨ ਦਾ ਜਿਹੜਾ ਰਿਸਪੌਂਸ ਆ ਉਸ ਚੀਜ਼ ਉੱਤੇ ਡਿਪੈਂਡ ਕਰੂਗਾ ਵੀ ਉਹ ਡੈਲੀਗੇਸ਼ਨ ਉੱਧਰ ਨੂੰ ਘੱਲਦੇ ਆ ਜਾਂ ਨਹੀਂ। ਸੋ ਕਹਿੰਦੇ ਵੀ ਯੂਐਸ ਦੇ ਵਾਲੇ ਵੀ ਡੈਲੀਗੇਸ਼ਨ ਆ ਉਹ ਮੀਟ ਕਰਨ ਦੇ ਲਈ ਵੇਟ ਜਿਹੜੇ ਉਹ ਕਰ ਰਹੇ ਆ। ਹੁਣ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜੀ ਗੱਲ ਆ ਜਾਣੀ ਆ ਵੀ ਜੇ ਉੱਥੇ ਗੱਲਬਾਤ ਕਰਨ ਦੇ ਲਈ ਕੋਈ ਬੋੜਿਆ ਨਾ ਤੇ ਇਹਦਾ ਮਤਲਬ ਸੀਜ਼ਫਾਇਰ ਤਾਂ ਖਤਮ ਜਿਹੜੀ ਹੋਣੀ ਆ ਉਹ ਹੋਣੀ ਹੀ ਆ। ਜਿੱਦਾਂ ਟਰੰਪ ਹੋਣੀ ਕਹਿ ਰਹੇ ਵੀ ਉਹ ਐਕਸਟੈਂਡ ਨਹੀਂ ਹੋਣੀ ਤੇ ਇਹਦਾ ਮਤਲਬ ਲੜਾਈ ਹੋਰ ਦੁਬਾਰਾ ਜਿਹੜੀ ਉਹ ਵੱਧ ਸਕਦੀ ਆ। ਗਲਫ ਵਾਲੇ ਥੋੜਾ ਚਿਰ 2 ਹਫ਼ਤੇ ਉਹਨਾਂ ਨੇ ਸੁੱਖ ਦਾ ਸਾਹ ਜਿਹੜਾ ਉਹ ਲਿਆ ਸੀ ਜਦੋਂ ਇਹ ਸੀਜ਼ਫਾਇਰ ਹੋਈ ਸੀਗੀ ਤੇ ਹੁਣ ਜੇ ਦੁਬਾਰਾ ਲੜਾਈ ਸ਼ੁਰੂ ਹੁੰਦੀ ਆ ਇਹਨੇ ਦੇ ਨਾਲ ਹਰਜੋਤ ਸਿੰਘ ਜੀ ਈਰਾਨ ਵਾਲਿਆਂ ਨੂੰ ਵੀ ਮੌਕਾ ਮਿਲਿਆ ਹੋਣਾ, ਅਮਰੀਕਾ ਨੂੰ ਵੀ ਮੌਕਾ ਮਿਲਿਆ ਹੋਣਾ ਉਹਨਾਂ ਦੇ ਹੋਰ ਜਿਹੜੇ ਸਟ੍ਰੈਟੇਜਿਕ ਲੋਕੇਸ਼ਨਸ ਆ ਉਹਨਾਂ ਦਾ ਇੰਟੈਲੀਜੈਂਸ ਜਿਹੜੀ ਉਹ ਕਰਨ ਦੇ ਲਈ ਲੱਭਣ ਦੇ ਲਈ। ਤੇ ਦੂਜੇ ਪਾਸੇ ਈਰਾਨ ਵਾਲੇ ਕਹਿੰਦੇ ਹੋਣੇ ਵੀ ਅਸੀਂ ਆਪਣੇ ਆਪ ਨੂੰ ਹੋਰ ਕਿੱਦਾਂ ਮਜ਼ਬੂਤ ਕਰ ਸਕਦੇ ਆ, ਉਹਨਾਂ ਨੂੰ ਵੀ ਮੌਕਾ ਮਿਲਿਆ ਹੋਣਾ। ਸੋ ਆਉਂਦੇ ਜਿਹੜੇ ਦਿਨ ਆ ਕੱਲ ਤੋਂ ਜਾਂ ਕਹਿ ਲਓ ਵੀ ਅੱਜ ਸ਼ਾਮ ਤੋਂ ਜਦੋਂ ਇਹ ਸੀਜ਼ਫਾਇਰ ਖਤਮ ਹੁੰਦੀ ਆ ਉਦੋਂ ਦੇਖਦੇ ਆ ਵੀ ਅੱਗੇ ਕੀ ਬਣਦਾ ਆ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਵੀ ਇਸ ਦੇ ਉੱਤੇ ਹੁਣ ਬਿਆਨ ਦਿੱਤਾ ਹੈ, ਕਹਿੰਦਾ ਵੀ ਈਰਾਨ ਵਾਲਿਆਂ ਨੂੰ ਝੂਠੇ ਜਿਹੜੇ ਪ੍ਰੋਮਿਸਿਸ ਆ ਝੂਠੇ ਵਾਅਦਿਆਂ ਦੇ ਵਿੱਚ ਫਸਾਇਆ ਜਿਹੜਾ ਉਹ ਜਾ ਰਿਹਾ ਆ। ਜਿਹੜੇ ਸਰਗੇਈ ਲੈਵਰੋਵ ਆ ਰਸ਼ੀਆ ਦੇ ਉਹਨਾਂ ਨੇ ਕਿਹਾ ਵੀ ਥ੍ਰੈਟ ਐਂਡ ਪਲੈਜਸ ਜਿਹੜੇ ਧਮਕੀਆਂ ਤੇ ਜਿਹੜੇ ਵਾਅਦੇ ਆ ਜੋ ਯੂਐਸ ਈਰਾਨ ਦੀਆਂ ਗੱਲਾਂ ਬਾਤਾਂ ਦੇ ਵਿੱਚ ਹੋਏ ਆ ਉਹ ਸਿਰਫ ਥ੍ਰੈਟ ਤੇ ਪਲੈਜਸ ਹੀ ਆ, ਕੋਈ ਫੈਕਟ ਨਹੀਂ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ। ਲੈਵਰੋਵ ਨੇ ਕਿਹਾ ਵੀ ਜਿਹੜਾ ਰਸ਼ੀਆ ਹੈ ਉਹ ਇਸ ਟਾਈਮ ਜੋ ਇਹ ਮਾਮਲਾ ਵੱਧ ਰਿਹਾ ਹੈਗਾ ਆ ਉਸ ਦੇ ਉੱਤੇ ਜਿਹੜੀ ਆ ਉਹ ਨਜ਼ਰ ਰੱਖੀ ਬੈਠੇ ਆ ਤੇ ਹੁਣ ਕਹਿੰਦੇ ਵੀ ਦੇਖਾਂਗੇ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ। ਕਹਿੰਦੇ ਵੀ ਜਿਹੜੇ ਕਰੰਟ ਐਫਰਟਸ ਹੈਗੇ ਈਰਾਨ ਤੇ ਅਮਰੀਕਨ ਨੈਗੋਸ਼ੀਏਟਰਸ ਦੇ ਉਹਨਾਂ ਨੂੰ ਅਸੀਂ ਸਪੋਰਟ ਜਿਹੜੀ ਉਹ ਕਰਦੇ ਆ। ਕਹਿੰਦੇ ਵੀ ਇਹ ਰਿਜ਼ਲਟ ਆ ਸਮਥਿੰਗ ਲਾਈਕ 2015 ਐਗਰੀਮੈਂਟ ਜੋ ਓਬਾਮਾ ਹੋਣਾ ਦੇ ਕਾਰਜਕਾਲ ਦੇ ਵਿੱਚ ਹੋਇਆ ਸੀ। ਕਹਿੰਦੇ ਜੀ ਉਦਾਂ ਦਾ ਬਣਦਾ ਆ ਤਾਂ ਇਹ ਇੱਕ ਬਹੁਤ ਖੁਸ਼ੀ ਵਾਲੀ ਸਕਸੈਸ ਵਾਲੀ ਜਿਹੜੀ ਉਹ ਗੱਲ ਹੋਵੇਗੀ।